हाँ जी अस्सलाम वालेकुम। सुनियो की हाल है। उम्मीद करना तुसी खैर खरीयत नाल सो ठीक ठाक हो सो ते मेरी दुआ है तुसी हमेशा इस दे वास्ते तो खुश रहो। तुसी वेंदे पए हो कि इस वीके दे विच कनोले दी फसल गड्डी हुई आई ते कनोले दी फसल चैन तो बाद अज सफाई सुथराई दा काम शुरू कर दिता। मतलब कि बन्निया शन्निया दी सफाई जिवें कि नवी फसल अगां गड्डनी होवे ते लाजमी बन्निया शन्निया दी सफाई जिहड़ी है गाह गप्पा जिहड़ा हुंदा है वो जट जिमीदार जरूर साफ करदा है कि सफेंदियां भी थल्लू थल्लू छंगदे जरूर पए क्यों जो अगली जिहड़ी नवी फसल ਉਹ ਜਿਲੇ ਗੱਡ ਛੱਡੀਏ ਮੋੜ ਨਹੀਂ ਛੰਗਿੰਦੇ। ਇਹ ਸਫੈਦਾ ਥੱਲੂ ਛਾਂਗਣ ਨਾਲ ਸਫੈਦੇ ਦੀ ਬੜੋਤਰੀ ਚੰਗੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਅਸਲ ਮਕਸਦ ਤੇ ਸਾਡਾ ਸਫੈਦਿਆਂ ਦਾ ਇਹ ਜ਼ਮੀਨ ਦੇ ਵਿੱਚ ਲੈਣਾ ਹਾ ਤੇ ਬਾਕੀ ਪਾਰਟ ਟਾਈਮ ਅਸੀਂ ਜ਼ਮੀਨ ਇਸਤੇਮਾਲ ਕਰ ਰਹੇ ਹਾਂ ਤਾਂ ਕਿ ਇਹ ਜ਼ਮੀਨ ਖਾਲੀ ਨਾ ਪਈ ਰਵੇ ਕਿਉਂ ਜੋ ਅਜੇ ਸਫੈਦੇ ਨਿੱਕੇ ਨਿੱਕੇ ਨੇ ਤੇ ਉੱਤੇ ਹੋਰ ਫਸਲ ਅਸੀਂ ਲੈ ਸਕਨੇ ਆ। ਬਾਕੀ ਤੁਸੀਂ ਵੇਂਦੇ ਪਏ ਹੋਗਾ ਨਿੱਕੀਆਂ ਨਿੱਕੀਆਂ ਬੰਨੀਆਂ ਮੇਰੇ ਵਾਲਦ ਸਾਹਿਬ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅਜੇ ਪੂਰੀਆਂ ਬੰਨੀਆਂ ਨਹੀਂ ਬਣੀਆਂ ਅਜੇ ਥੋੜੀਆਂ ਥੋੜੀਆਂ ਕਈ ਨਾਲ ਸੈਟਿੰਗ ਕੀਤੀ ਹੈ ਜਿਵੇਂ ਜਿਵੇਂ ਲੈਣਾ ਚ ਬੰਨੇ ਸਫੈਦੇ ਲੱਗੇ ਹੋਏ ਨੇ ਇਸੇ ਤਰ੍ਹਾਂ ਬੰਨੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਬੰਨੀਆਂ ਇਸ ਵਾਸਤੇ ਨਿੱਕੀਆਂ ਨਿੱਕੀਆਂ ਬਣਾ ਰਹੇ ਆ ਨਾਲੇ ਤੇ ਪਾਣੀ ਦੀ ਸਹੂਲਤ ਜਲਦੀ ਹੋ ਜਾਸੀ ਪਾਣੀ ਵੀ ਤੇ ਬਾਕੀ ਜਨਾਬ ਅਸਾਂ ਲੈਣੇ ਨੇ ਕੱਦੂ ਇਸ ਵਿਗੇ ਦੇ ਵਿੱਚ। ਜਦੋਂ ਅਸਾਂ ਸਫੈਦੇ ਲਾਇਆ ਸਫੈਦੇ ਲੈਣ ਤੋਂ ਬਾਅਦ ਅਸਾਂ ਕੱਦੂ ਸ਼ੁਰੂ ਕਰ ਦਿੱਤੇ ਆ ਕੱਦੂ ਵੀ ਲਾ ਛੱਡਿਆ ਇਸ ਸਫੈਦੇ ਦੇ ਵਿੱਚ ਤੇ ਹੁਣ ਮੁੜ ਅਸੀਂ ਦੁਬਾਰਾ ਕਨੋਲਾ ਚੈਣ ਤੋਂ ਬਾਅਦ ਕਦੂਆਂ ਦੀ ਫਸਲ ਅਸੀਂ ਅੱਲਾ ਦੇ ਹੁਕਮ ਨਾਲ ਸ਼ੁਰੂ ਕਰ ਦਿੱਤੀ। ਬਾਕੀ ਹੁਣ ਮੈਂ ਜਾ ਰਿਹਾ ਆਪਣੇ ਡੇਰੇ ਵਾਲ ਕੋ ਵਾਲਦ ਸਾਹਿਬ ਤੋਂ ਪੁੱਛਣੇ ਸਪਰੇ ਦੇ ਬਾਰੇ ਤੇ ਬਾਕੀ ਆ ਵੇਂਦੇ ਪਏ ਹੋ ਮਾਸ਼ਾਅੱਲਾ ਵਾਲਦ ਸਾਹਿਬ ਤੇ ਚਾਚੇ ਦੀ ਮਿਹਨਤ ਵੇਖੋ ਕਿੰਨੀਆਂ ਸੋਹਣੀਆਂ ਮਰਚਾਂ ਤੇ ਵਸਲ ਤੇ ਥੋਮ ਤੇ ਪਤਾ ਨਹੀਂ ਕੀ ਲੱਗਾ ਪਿਆ। ਜਿਹੜੇ ਘਰ ਦੇ ਵਿੱਚ ਵਡੇਰੇ ਹੁੰਦੇ ਨੇ ਇਹ ਬਹੁਤ ਵੱਡਾ ਸਰਮਾਇਆ ਹੁੰਦਾ ਹੈ ਤੇ ਇਹਨਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਤੇ ਵੈਸੇ ਸਾਨੂੰ ਕਦਰ ਨਹੀਂ ਹੁੰਦੀ ਇਹਨਾਂ ਦੇ ਜੁਨੇ ਜਦੋਂ ਇਹ ਨਹੀਂ ਹੁੰਦੇ ਸਾਨੂੰ ਨਹੀਂ ਦਿਸਦੇ ਉਦੋਂ ਇਹਨਾਂ ਦੀ ਬੜੀ ਸਾਨੂੰ ਕਦਰ ਹੁੰਦੀ ਹੈ। ਆ ਵੇਂਦੇ ਪਏ ਵਾਲਦ ਸਾਹਿਬ ਜਿਹੜਾ ਖੁਰਲੀ ਦੇ ਵਿੱਚ ਗਾਹ ਗੱਪਾ ਪਿਆ ਹੈ ਸਿਰਫ ਔਰ ਸਿਰਫ ਰੰਬਿਆਂ ਨਾਲ ਖੋਤਰ ਖਾਤਰ ਕੇ ਤੇ ਮਾਲ ਅੱਗੇ ਜ਼ਰੂਰ ਗਤਣਾ ਹੈ ਵੀ ਮਾਲ ਭੁੱਖਾ ਨਾ ਰਵੇ। ਮੈਂ ਵੀ ਆਪਣੇ ਵਾਲਦ ਸਾਹਿਬ ਦੇ ਕੋਲ ਅੱਪੜ ਗਿਆ ਬਈ ਇਹ ਪੁੱਛਣ ਲੱਗ ਪਿਆ ਵੀ ਅੱਬਾ ਹੁਣ ਦੱਸ ਮੈਨੂੰ ਸਪਰੇ ਮੈਂ ਕਿਹੜੀ ਲੈ ਕੇ ਆਵਾਂ ਬਈ ਜਿਹੜੀ ਸਪਰੇ ਸਾਨੂੰ ਬਾਅਦ ਵਿੱਚ ਵੀ ਅਸਰ ਕਰੇ ਜਾਂ ਮਕਸਦ ਹੈ ਬਈ ਇਹ ਪੁੱਛਣ ਲੱਗ ਪਿਆ ਵੀ ਬਾਅਦ ਵਿੱਚ ਪਾਣੀ ਲੱਗਸੀ ਦਾ ਦੋ ਚੋਂ ਡੰਗਾਂ ਬਾਅਦ ਤੇ ਸਪਰੇ ਦਾ ਅਸਰ ਰਾਸੀ ਜਾਂ ਮੁੱਕ ਜਾਸੀ। ਇਹ ਸਾਰਾ ਕੁਝ ਦੱਸਣ ਤੋਂ ਬਾਅਦ ਇਹ ਹੋ ਹੀ ਨਹੀਂ ਸਕਦਾ। ਬੰਦਾ ਡੇਰੇ ਤੇ ਹੋਵੇ ਜੱਟ ਆਪਣੇ ਡੇਰੇ ਤੇ ਮਾਲ ਡੰਗਰ ਵਾਲਾ ਕੰਮ ਕਰਦਾ ਪਿਆ ਹੋਵੇ ਤੇ 5 ਮਿੰਟ ਵਿਹਲਾ ਬਵੇ ਧੁੱਪ ਚੜਦੀ ਤੋਂ ਪਹਿਲੇ ਇਹ ਨਹੀਂ ਹੋ ਸਕਦਾ। ਤੇ ਅੱਬੇ ਮੇਰੇ ਆ ਗਾਂ ਹੀ ਖੋਲ ਲਈਆਂ ਨੇ ਪਾਣੀ ਪਿਵਾਉਣ ਲਈ ਜਾਂਦੇ ਪਏ ਨੇ ਤੇ ਬਾਕੀ ਮਾਲ ਜਿਹੜੀਆਂ ਮੱਝੀ ਨੇ ਉਹ ਬਾਅਦ ਵਿੱਚ ਮੁੜ ਲਿਆ ਜਾਸਣ ਤੇ ਮਾਲ ਪਿਵਾਉਣ ਤੋਂ ਬਾਅਦ ਆ ਵਾਲਦ ਸਾਹਿਬ ਮੁੜ ਵੇਂਦੇ ਪਏ ਹੋ ਡੈ ਪਏ ਨੇ ਚੌਕੀ ਕਰਨ ਨੂੰ ਆ ਰੰਬੇ ਨਾਲ ਆ ਗਾਹ ਗੱਪਾ ਖੋਤਰਦੇ ਪਏ ਨੇ ਤੇ ਜਿਹੜਾ ਮਾਲ ਦੀ ਖੁਰਲੀ ਦੇ ਵਿੱਚ ਜਾ ਕੇ ਸੱਟਣਾ ਨੇ। ਬਾਕੀ ਮੇਰੀ ਦੁਆ ਹੈ ਕਿ ਅੱਲਾਹ ਪਾਕ ਹਰ ਕਿਸੇ ਦੇ ਵਾਲਦੈਨ ਨੂੰ ਸਿਹਤ ਵਾਲੀ ਤੇ ਲੰਮੀ ਜ਼ਿੰਦਗੀ ਦੇਵੇ। ਡੈਰੀ ਤੇ ਮੈਂ ਆਵਾਂ ਤੇ ਸਕੂਟਰ ਦਾ ਬੜਾ ਘੱਟ ਇਸਤੇਮਾਲ ਕਰਨਾ ਤੇ ਆ ਵੇਂਦੇ ਪਿਓ ਮੈਂ ਹੌਲੀ ਹੌਲੀ ਰਲਕਣ ਲੱਗ ਪਿਆ ਆਪਣੇ ਡੇਰੇ ਤੋਂ ਆਪਣੇ ਘਰ ਹਲ ਜਾਣ ਲੱਗ ਪਿਆ। ਮੇਰਾ ਵੀ ਇਹੀ ਦਿਲ ਹੈ ਮੈਂ ਸਿੱਧਾ ਇੱਕ ਵਾਰੀ ਸਪਰੇ ਵਾਲੀ ਦੁਕਾਨ ਤੇ ਜਾਵਾਂ। ਇਹ ਆ ਵੇਂਦੇ ਪਿਓ ਕਿਸਾਨ ਐਗਰੀ ਸਰਵਿਸ ਟਿੱਬੇ ਸ਼ਾਹ ਬਲੋਲ ਤੇ ਸਪਰੇ ਵਾਲੀ ਦੁਕਾਨ ਦੇ ਵਿੱਚ ਇੰਟਰ ਹੋ ਗਿਆ। ਇਹ ਸਾਡੇ ਮੋਹਤਰਮ ਨੇ ਅਬਰਾਰ ਭਾਈ ਪਹਿਲੇ ਤੇ ਇਹਨਾਂ ਦੇ ਨਾਲ ਸਲਾਮ ਦੁਆ ਹੋਇਆ ਖੈਰ ਖਰੀਅਤ ਪੁੱਛੀ। ਇਬਰਾਰ ਭਾਈ ਹਰਾਂ ਬੜਾ ਪਿਆਰ ਦਿੱਤਾ ਬੜਾ ਖੁਸ਼ ਹੋ ਕੇ ਮਿਲੇ ਗਿਲੇ ਇਹ ਗੱਲ ਬੜੀ ਕਾਫੀ ਹੁੰਦੀ ਕਿ ਖੁਸ਼ ਹੋ ਕੇ ਮਿਲਣਾ। ਮੋੜਾ ਗਾਹ ਸੜਨ ਵਾਲੀ ਦਵਾਈ ਇਬਰਾਰ ਭਾਈ ਨੂੰ ਆਖੀ ਤੇ ਆ ਉਹਨਾਂ ਦਵਾਈ ਦਿੱਤੀ ਹੈ ਤੇ ਮੈਂ ਉਮੀਦ ਕਰਨਾ ਕਿ ਭਾਈ ਹਰਾਂ ਦੀ ਆਖਣ ਦੇ ਮੁਤਾਬਕ ਇਹ ਦਵਾਈ ਸਾਨੂੰ ਧੋਖਾ ਨਹੀਂ ਦਿੰਦੀ। ਇੱਕ ਵਾਰੀ ਗਾਹ ਦੀ ਮੁੰਝ ਬੁਲਾ ਛੱਡਦੀ। ਉਂਝ ਵੀ ਮਾਸ਼ਾਅੱਲਾ ਇਸ ਦੁਕਾਨ ਤੋਂ ਇਬਰਾਰ ਭਾਈ ਹਰਾਂ ਦੀ ਦੁਕਾਨ ਤੋਂ ਅੱਛੀ ਦਵਾਈ ਮਿਲਦੀ ਹੈ 2 ਨੰਬਰ ਦਵਾਈ ਨਹੀਂ ਮਿਲਦੀ ਕਿਉਂ ਜੋ ਮੈਂ ਪਿਛਲੇ ਸਾਲ ਵੀ ਕਦੂਆਂ ਦੀ ਦਵਾਈ ਇਸੇ ਦੁਕਾਨ ਤੋਂ ਲੈ ਕੇ ਜਾਂਦਾ ਰਿਹਾ ਦਵਾਈਆਂ ਧੋਖਾ ਨਹੀਂ ਦਿੱਤਾ। ਸਿੱਧਾ ਸਕੂਟਰ ਛੇਕ ਰੱਖਣਾ ਜਿੱਥੇ ਸਪਰੇ ਵਾਲੀ ਮਸ਼ੀਨ ਲੱਭ ਜਾਵੇ। ਮੈਂ ਜਨਾਬ ਆ ਉਸ ਡੇਰੇ ਤੇ ਅੱਪੜ ਗਿਆ ਜਿੱਥੇ ਮੈਂ ਪਿਛਲੇ ਸਾਲ ਕਦੂਆਂ ਦੀ ਵੀ ਸਪਰੇ ਕਰਦਾ ਤੇ ਇਸ ਡੇਰੇ ਤੋਂ ਦਵਾਈ ਲੈ ਕੇ ਜਾਂਦਾ ਤੇ ਮੈਂ ਵੀ ਆਪਣੇ ਆਪ ਹੀ ਲੱਭਣ ਲੱਗ ਪਿਆ ਤੇ ਮੈਨੂੰ ਦਿਸਦੀ ਸ਼ਾ ਕਾਈ ਨਹੀਂ ਪਈ ਵੀ ਕਿਹੜੇ ਕੋਠੇ 'ਚ ਪਈ ਹੋਈ। ਇਹ ਸਾਡਾ ਬਿਰਾਦਰੀ ਦਾ ਹੀ ਡੇਰਾ ਇਹ ਸਾਡੇ ਭਰਾ ਨੇ ਮੋਹਤਰਮ ਨੇ ਆਬਦ ਸਾਬਰ ਸਰਗਾਣਾ ਉਹਨਾਂ ਦੇ ਡੇਰੇ ਤੇ ਮਸ਼ੀਨ ਲੱਭ ਜਾਂਦੀ ਤੇ ਆ ਮਸ਼ੀਨ ਤੇ ਬਿਲਕੁਲ ਪਈ ਹੋਈ ਹੈ ਇਨਸ਼ਾਅੱਲਾ ਹੋਵੇ ਸਹੀ ਕਿਉਂਕਿ ਜਿਹੜਾ ਬੰਦਾ ਹੁੰਦਾ ਮਸ਼ੀਨ ਚਾਕ ਲੈਂਦੋ ਜਾਂਦਾ ਪੁੱਛਦੇ ਦੱਸਦੇ ਇਹਨਾਂ ਨੂੰ ਕਾਈ ਨਹੀਂ ਤੇ ਇਹ ਵੀ ਰੁਕਦੇ ਕਾਈ ਨਹੀਂ ਤੇ ਮੈਂ ਵੀ ਆ ਮਸ਼ੀਨ ਚੱਕ ਕੀਤੀ ਤੇ ਮੈਂ ਵੀ ਕੰਡ ਮਗਰ ਪਾ ਕੇ ਤੇ ਦਰੀਕ ਰੱਖੀ ਹੁਣ ਅੱਲਾ ਖੈਰ ਕਰੇ ਚੱਲਾ ਹੋਵੇ ਸਹੀ ਕਿਉਂ ਜੋ ਸਾਈਂ ਟਕਰੇ ਮੈਨੂੰ ਵੀ ਕੋਈ ਨਹੀਂ ਤੇ ਮੈਂ ਵੀ ਆਪਣੇ ਆਪ ਹੀ ਚਾਹ ਕੇ ਤੇ ਟੁਰ ਪਿਆ ਤੇ ਆ ਮੈਂ ਆਪਣੇ ਨੜਕੇ ਤੇ ਆਣ ਕੇ ਰੱਖ ਛੱਡੀ ਆ ਬਈ ਇਹਨੂੰ ਇੱਕ ਵਾਰੀ ਸਫਾਈ ਸਫੂਈ ਤੇ ਕਰਾਂ ਪਰ ਨੜਕੇ ਤੇ ਮੈਨੂੰ ਚਾਹਸ ਨਹੀਂ ਆਈ ਕਿਉਂ ਨੜਕੇ ਦਾ ਕੰਮ ਭਾਰਾ ਜੋ ਨੜਕਾ ਗੇੜ ਕੇ ਤੇ ਬੰਦੇ ਦੀ ਮਰੀ ਮੱਤ ਜਾਂਦੀ ਹੈ ਤੇ ਮੈਂ ਆ ਸਿੱਧਾ ਸਾਵਾਂ ਚਾਹ ਕੇ ਆਪਣੇ ਬਾਹਰ ਔਲੂ ਤੋਂ ਲੈ ਕੇ ਆ ਗਿਆ ਜਿੱਥੇ ਖੁੱਲਾ ਪਾਣੀ ਮੈਨੂੰ ਪਤਾ ਵੀ ਮੋਟਰ ਚੱਲਦੀ ਰਹੀ ਹੈ ਖੁੱਲਾ ਪਾਣੀ ਲੱਭ ਜਾਣਾ। ਧੋਣ ਦੀ ਮਸ਼ੀਨ ਏਡੀ ਮੈਨੂੰ ਲੋੜ ਕੋਈ ਨਹੀਂ ਪਈ ਕਿਉਂ ਜੋ ਮੈਂ ਰਾਉਂਡ ਅਪ ਗਾਹ ਵਾਲੀ ਸਪਰੇ ਮਾਰਨੀ ਆਈ ਮੈਂ ਜੋ ਗਾਹ ਮੁਕਣਾ ਆਪਣੇ ਉਸ ਵਿਗੇ ਦੇ ਵਿੱਚੋਂ ਆ ਵੇਂਦੇ ਪਏ ਉਹ ਦਵਾਈ ਖੋਲੀ ਹੈ ਢੱਕਣ ਖੋਲ ਕੇ ਤੇ ਜਨਾਬ ਆ ਗੱਦਾ ਪਿਆ ਵਿੱਚੋਂ ਕਿਉਂ ਜਿਹੜੇ ਹਿਸਾਬ ਨਾਲ ਪੈਣੀ ਆਈ ਉਸ ਹਿਸਾਬ ਨਾਲ ਪਾ ਲਈ ਹੈ ਤੇ ਆ ਹੁਣ ਮੈਂ ਜਨਾਬ ਗੈਲਣ ਲੈ ਲਈ ਤਰੁੱਟੀ ਗੈਲਣ ਅਸਾਂ ਉੱਤੇ ਇੱਕ ਰੱਖੀ ਹੋਈ ਹੈ ਉਹਦੇ ਵਿੱਚ ਮੱਝੀ ਮੁੱਝੀ ਨਵੇਣੀਆਂ ਹੁੰਦੀਆਂ ਨੇ ਉਸੇ ਗੈਲਣ ਨਾਲ ਮੈਂ ਟੈਂਕੀ ਭਰਨੀ ਸ਼ੁਰੂ ਕਰ ਦਿੱਤੀ ਕਿਉਂ ਜੋ 20-22 ਲੀਟਰ ਦੀ ਟੈਂਕੀ ਹੁੰਦੀ ਹੈ ਤੇ ਨੜਕੇ ਤੇ ਭਰਨੀ ਬੜੀ ਔਖੀ ਹੋ ਜਾਂਦੀ ਹੈ ਇਸ ਵਾਸਤੇ
मैं अपने इस औलू तो चा के आया। टैंकियां दो बनेनियां ने, अद्धी दवाई हुण मैं रख छड्डी ते अद्धी इस टैंकी दे विच पा लई है ते अद्धी मोड़ भर के ते मोड़ ले जा संदा ते दवाई भी पई संदा ते ओ मोड़ कर टैंकी भरन तो बाद ते जनाब सुतरा के ते मंड के दबा के छापर दे के ढक्कन भिड़िया ये ना होवे उत्तों रुड़दी रवे। मोड़ चादर नाल नक शक चंगा वलेट के मुंह ते भी चंगी सोहनी सुतरा के चादर लई, क्यों जो ये राउंड अप स्प्रे हुंदी ते इंदा असर जेड़ा है ना वो बहु भैड़ा हुंदा। आसरा जनाब धोते दा लिया चा के ते धोते दे उत्ते मशीन च रखी, क्यों जो ये 20-22 लीटर पानी हुंदा है ते एक बारी यकदम नहीं पिछे मगर पिछे पाउंदा। कोई थोड़ियां बहुत इंदियां वधरियां खराब आईयां वेंदे पयो, कोई सपोर्ट हुंदी है भी ये वधरी तुहाडे जिस्म नूं कुछ ना आखे ते ओ आईयां त्रुटियां आईयां ते मम्मी आ को ध्यान म्यान करके ते अपना सुतरा के मगर पिछे पा लईयां। एक गल जरूर याद रखनी है, राउंड अप स्प्रे करन तो पहले तुहाडा नरीना हाँ नहीं होना चाहिए, कोई ना कोई शय तुहानू खा लेनी चाहिए, क्यों जो जदों खाली मेदा होवे ते मोड़ राउंड अप स्प्रे दा असर पै जावे ते बहु भैड़ा हुंदा है। ते बाकी आ वेंदे पयो मैं मगर पिछे पा के ते अपने ओ जिदे कदून स्प्रे मारनी है गाह नू, गंदे गाह नू, वो आ ए अपड़ आया। बाकी माशाअल्लाह तुसी वेंदे पयो कि खाले किन्ने सोहणे ते खूबसूरत मेरे वालिद साहब बना छड्डे ने, क्यों इन्हां खालियां च पानी लगना ते इन्हां उत्ते कद्दू लगने ने। ते बाकी जनाब मैं दोवें टैंकियां स्प्रे दियां कर छड्डियां ने, ईमानदारी दी गल है ना, लास गए मोढे भी, क्यों इन्हां दियां वधरियां जड़ियां ना मास दे विच ही लांदियां रहियां। ते मैं हुण जनाब आख्या मैं लगदे हत्थ टैंकी दित्तियां वा ते वालिद साहब मेरे बड़े तसल्ली नाल मैनू आख्या कि पुत्रा जिहड़ी टैंकी है ना वो तसल्ली नाल धो के ते वापस करनी। बाकी मैं उम्मीद करना मेरी वीडियो चंगी लगी, इस वीडियो नू लाइक शेयर जरूर करना है। ते बाकी इंशाल्लाह दुआएं याद रखे, अपना ढेर सारा ख्याल रखे, मेरी तरफों मेरी जान ढेर सारा प्यार। अल्लाह हाफिज।